Viewers, welcome back to News TV 84 break ਤੋਂ ਬਾਅਦ ਸਾਰਾ ਜੁੜ ਚੁੱਕੇ ਨੇ ਚੜ੍ਹਦੀ ਕਲਾ ਨਿਊਜ਼ਪੇਪਰ ਦੇ ਐਡੀਟਰ ਸਰਦਾਰ ਗੁਰਪ੍ਰੀਤ ਸਿੰਘ ਸਹੋਤਾ from Surrey, Canada। ਜੀ ਸਹੋਤਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੀਤ ਕੌਰ ਜੀ, ਤੁਹਾਨੂੰ ਤੇ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਪਿਆਰ ਸਤਿਕਾਰ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਹੋਤਾ ਸਾਹਿਬ, ਸਭ ਤੋਂ ਪਹਿਲਾਂ ਤੁਹਾਡੇ ਨਾਲ ਅਸੀਂ ਖਾਸ ਤੌਰ ਤੇ ਭਾਈ ਗੁਰਬਖਸ਼ ਸਿੰਘ ਜੀ ਦੀ 44 ਦਿਨ ਚੱਲੀ ਭੁੱਖ ਹੜਤਾਲ ਸੰਬੰਧੀ ਹੀ ਗੱਲਬਾਤ ਕਰਨਾ ਚਾਹਾਂਗੇ। ਸਭ ਤੋਂ ਪਹਿਲਾਂ ਭਾਈ ਗੁਰਬਖਸ਼ ਸਿੰਘ ਜੀ ਦੇ ਭੁੱਖ ਹੜਤਾਲ ਤੋਂ ਪੰਥ ਨੇ ਕੀ ਖੱਟਿਆ ਤੇ ਕੀ ਗਵਾਇਆ, ਇਸ ਬਾਰੇ ਜਾਣਕਾਰੀ ਦਿਓ। ਬੇਸਿਕ ਤੌਰ ਤੇ ਜੇ ਮੈਂ ਸੋਚਦਾ ਉਹ ਇਹ ਸੋਚਦਾ ਕਿ ਪੰਥ ਨੇ ਗਵਾਇਆ ਕੁਛ ਨਹੀਂ ਜੀ, ਇਸ ਵਿੱਚੋਂ ਖੱਟਿਆ ਬਹੁਤ ਕੁਝ ਆ। ਹਾਂਜੀ, ਪਹਿਲੀ ਗੱਲ ਤਾਂ ਜੇ ਦੇਖਿਆ ਜਾਵੇ ਕਿ ਪੰਥਕ ਏਕਤਾ ਹੋਈ ਹੈ ਕਿਸੇ ਮੁੱਦੇ ਤੇ, ਸਿਰਫ ਪੰਥਕ ਏਕਤਾ ਹੀ ਨਹੀਂ, ਜੇ ਮੈਂ ਕਹਿ ਲਾਂ ਕਿ ਪੰਜਾਬ ਦੇ ਹੋਰ ਬਹੁਤ ਸਾਰੇ ਲੋਕ ਜਿਹੜੇ ਕਿ ਕਿਸੇ ਲਹਿਰ ਦੇ ਲਾਗੇ ਨਹੀਂ ਸੀ ਲੱਗਦੇ, ਉਹ ਇਸ ਲਹਿਰ ਦੇ ਵਿੱਚ ਸ਼ਾਮਲ ਹੋਏ ਆ, ਚਾਹੇ ਉਹ ਗਾਇਕ ਸੀਗੇ ਜਾਂ ਆਮ ਲੋਕ ਸੀ ਜਾਂ ਹੋਰਨਾਂ ਪਾਰਟੀਆਂ ਨਾਲ ਸੰਬੰਧਿਤ ਲੋਕ ਸੀਗੇ। ਉਹਨਾਂ ਨੂੰ ਲੱਗਿਆ ਕਿ ਇਹ ਜਿਹੜੀਆਂ ਮੰਗਾਂ ਜਾਇਜ਼ ਹੈਗੀਆਂ ਤੇ ਇਹਨਾਂ ਨੂੰ ਐਡਰੈਸ ਕਰਨਾ ਚਾਹੀਦਾ ਜੀ। ਤੇ ਭਾਈ ਗੁਰਬਖਸ਼ ਸਿੰਘ ਨੇ ਇੱਕ ਪਲੇਟਫਾਰਮ ਦਿੱਤਾ ਉਹਨਾਂ ਲੋਕਾਂ ਨੂੰ ਕਿ ਉਹ ਉੱਥੇ ਆ ਕੇ ਸਮਰਥਨ ਦੇ ਸਕੇ ਆ, ਬਹੁਤ ਵੱਡੀ ਗੱਲ ਹੋਈ ਆ। ਹਾਂਜੀ, ਤੇ ਜਿਹੜੀ ਉਸ ਤੋਂ ਇੱਕ ਹੋਰ ਮੈਂ ਪ੍ਰਾਪਤੀ ਇਹਦੇ ਵਿੱਚ ਗਿਣਦਾ ਉਹ ਇਹ ਹੈ ਕਿ ਬਹੁਤ ਸਾਰੇ ਬੱਚੇ ਜਿਹੜੇ ਕਿ 1984 ਤੋਂ ਬਾਅਦ ਪੈਦਾ ਹੋਏ ਆ ਜਾਂ 1992 94 ਤੋਂ ਬਾਅਦ ਪੈਦਾ ਹੋਏ ਆ, ਹੁਣ ਨੌਜਵਾਨ ਹੋ ਚੁੱਕੇ ਆ। ਹਾਂਜੀ, ਉਹਨਾਂ ਨੂੰ ਇਹਨਾਂ ਬਾਰੇ ਪਤਾ ਨਹੀਂ ਸੀ ਕਿ ਇਹੋ ਜਿਹੇ ਸਿੱਖ ਕੈਦੀ ਵੀ ਹੈਗੇ ਆ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਪਰ ਹਜੇ ਵੀ ਜੇਲ੍ਹਾਂ ਵਿੱਚ ਬੰਦ ਨੇ ਜੀ। ਬਿਲਕੁਲ, ਜਾਂ ਇਸ ਤੋਂ ਇਲਾਵਾ ਕਈ ਹੋਰ ਜਿਹੜੇ ਸਜ਼ਾ ਭੁਗਤ ਰਹੇ ਆ। ਹਾਂਜੀ, ਸੋ ਲੋਕਾਂ ਨੇ ਸਰਚ ਕੀਤੀ ਹੈ ਗੂਗਲ ਤੇ ਜਾ ਕੇ ਜਾਂ ਵੈਬਸਾਈਟਾਂ ਸਰਚ ਕਰਕੇ ਜਾਂ ਹੋਰ ਜਾਣਕਾਰੀ ਅਖਬਾਰਾਂ ਤੋਂ ਜਾਂ ਹੋਰ ਲੈ ਕੇ। ਹਾਂਜੀ, ਤੇ ਉਹ ਨੌਜਵਾਨ ਪੀੜ੍ਹੀ ਨੂੰ ਜਿਹੜੇ ਪੰਜਾਬ ਦੇ ਅਸਲ ਮੁੱਦੇ ਆ ਉਹਨਾਂ ਦੇ ਲਾਗੇ ਹੋਏ ਆ, ਉਹਨਾਂ ਬਾਰੇ ਪਤਾ ਲੱਗਾ ਜੀ। ਹਾਂਜੀ ਜੀ, ਤੇ ਇਸ ਤੋਂ ਜਿਹੜੀ ਇਸ ਘਰ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈਗੀ ਹੈ ਕਿ ਜਿਹੜੇ 4 ਸਿੰਘ ਹੈਗੇ ਆ ਉਹ ਬੇਸ਼ੱਕ ਪੈਰੋਲ ਤੇ ਹੀ ਆ ਪਰ ਰਿਹਾ ਹੋਏ ਆ, ਆਪਣੇ ਬਾਹਰ ਆਏ ਆ ਘਰਾਂ ਦੇ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਦੇ ਕੋਲ। ਇੱਕ ਇਸ ਸੰਘਰਸ਼ ਦੀ ਮੈਂ ਵੱਡੀ ਪ੍ਰਾਪਤੀ ਗਿਣਦਾ ਜੀ। ਜੀ ਜੀ, ਤੇ ਸਹੋਤਾ ਸਾਹਿਬ ਇਹ ਵੀ ਦੱਸੋ ਕਿ ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਕੌਮੀ ਆਜ਼ਾਦੀ ਲਈ ਕੋਈ ਲੋਕ ਲਹਿਰ ਬਣ ਸਕਦੀ ਹੈ? ਬਿਲਕੁਲ ਜੀ, ਬਣ ਸਕਦੀ ਹੈਗੀ ਹੈ, ਪਰ ਜੇ ਲੋਕਾਂ ਨੂੰ ਨਾਲ ਲੈ ਕੇ ਤੁਰਿਆ ਜਾਵੇ। ਹਾਂਜੀ ਜੀ, ਤੇ ਉਸ ਦੇ ਲਈ ਇਹ ਕੋਈ ਮੈਂ 2+2 ਫਾਰਮੂਲਾ ਨਹੀਂ ਦੱਸ ਸਕਦਾ ਕਿ ਕਿਵੇਂ ਆ। ਗੱਲ ਤਾਂ ਇਹ ਹੈ ਕਿ ਲੋਕ ਲਹਿਰ ਤਾਂ ਹੀ ਬਣ ਸਕਦੀ ਹੈ ਜੇ ਲੋਕ ਨਾਲ ਹੋਣ ਜੀ। ਤੇ ਲੋਕ ਉਦੋਂ ਹੀ ਨਾਲ ਹੁੰਦੇ ਆ ਜਦੋਂ ਕਿ ਅਸੀਂ ਕਿਸੇ ਘੱਟੋ ਘੱਟ ਪ੍ਰੋਗਰਾਮ ਦੇ ਉੱਤੇ ਸਹਿਮਤੀ ਬਣਾ ਕੇ ਤੁਰਦੇ ਆ। ਹਾਂਜੀ, ਤੇ ਅਸੀਂ ਜਦੋਂ ਤੁਰਨ ਲੱਗੇ ਹੀ ਲੋਕਾਂ ਨੂੰ ਡਿਸਕ੍ਰੈਡਿਟ ਕਰਨਾ ਸ਼ੁਰੂ ਕਰ ਦਿੰਦੇ ਆ ਕਿ ਇਹਦੇ ਚ ਆਹ ਘਾਟ ਹੈਗੇ ਆ, ਤੂੰ ਤਾਂ ਨਹੀਂ ਨਾਲ ਆ ਸਕਦਾ, ਇਹਦੇ ਚ ਆਹ ਘਾਟ ਹੈਗੀ, ਉਦੋਂ ਫਿਰ ਲੋਕ ਲਹਿਰਾਂ ਜਿਹੜੀਆਂ ਬਣਦੀਆਂ ਨਹੀਂ ਹੈਗੀਆਂ, ਚਾਹੇ ਕੋਈ ਵੀ ਲੋਕ ਲਹਿਰ ਹੋਵੇ ਜੀ। ਜੀ, ਤੇ ਜੇ ਕੋਈ ਵੀ ਲੋਕ ਲਹਿਰ ਬਣਾਉਣੀ ਹੈ ਤਾਂ ਉਸ ਵੇਲੇ ਸਾਰਿਆਂ ਵਰਗਾਂ ਨਾਲ ਲੈ ਕੇ ਤੁਰਨਾ ਪਊਗਾ, ਉਹਨਾਂ ਦੇ ਜਿਹੜੇ ਮਸਲੇ ਹੈਗੇ ਉਹਨਾਂ ਨੂੰ ਐਡਰੈਸ ਕਰਨਾ ਪਊਗਾ ਤੇ ਘੱਟੋ ਘੱਟ ਸਹਿਮਤੀ ਨਾਲ ਘੱਟੋ ਘੱਟ ਪ੍ਰੋਗਰਾਮ ਵਿੱਚ ਜਿੱਥੇ ਤੱਕ ਸਹਿਮਤੀ ਹੈਗੀ ਉਹ ਲੈ ਕੇ ਤੁਰਨਾ ਪਊਗਾ। ਕੋਈ ਵੀ ਜਿਹੜੀ ਸੱਜੀ ਜਾ ਸਕਦੀ ਜੀ। ਤੇ ਸਹੋਤਾ ਸਾਹਿਬ ਇਹ ਵੀ ਦੱਸੋ ਕਿ ਭਾਈ ਗੁਰਬਖਸ਼ ਸਿੰਘ ਜੀ ਦੀ ਭੁੱਖ ਹੜਤਾਲ ਦੌਰਾਨ ਧਾਰਮਿਕ ਜਥੇਦਾਰਾਂ ਤੇ ਅਖੌਤੀ ਸੰਤ ਸਮਾਜ ਦਾ ਕੀ ਰੋਲ ਰਿਹਾ, ਇਸ ਬਾਰੇ ਵੀ ਜਾਣਕਾਰੀ ਦਿਓ। ਦਰਅਸਲ ਪਹਿਲੇ ਦਿਨ ਤੋਂ ਖਦਸ਼ਾ ਸੀ ਕਿ ਜਿਹੜਾ ਸੰਤ ਸਮਾਜ ਹੈ ਜਾਂ ਜਥੇਦਾਰ ਸਾਹਿਬਾਨ ਹੈਗੇ ਆ ਜਾਂ ਜਿਹੜੇ ਅਕਾਲੀ ਦਲ ਦੇ ਨਾਲ ਰਿਲੇਟਡ ਕੁਝ ਗੁੱਝੇ ਹੋਏ ਤੇ ਕੁਝ ਜ਼ਾਹਰ ਹੋਏ ਲੋਕ ਹੈਗੇ, ਉਹਨਾਂ ਨੇ ਘੇਰਾਬੰਦੀ ਕਰਨੀ ਆ ਭਾਈ ਗੁਰਬਖਸ਼ ਸਿੰਘ ਦੀ, ਤੇ ਉਹਨਾਂ ਨੇ ਜਿਹੜਾ ਆਪਣਾ ਕਾਰਜ ਹੈਗਾ ਉਹ ਬਖੂਬੀ ਨਿਭਾਇਆ। ਪਰ ਫਿਰ ਵੀ ਮੈਂ ਇਸ ਗੱਲ ਦੀ ਸ਼ਾਬਾਸ਼ ਦੇਣੀ ਚਾਹਾਂਗਾ ਭਾਈ ਗੁਰਬਖਸ਼ ਸਿੰਘ ਨੂੰ ਕਿ ਉਹਨਾਂ ਦੇ ਉੱਤੇ ਗੁਰੂ ਦੀ ਕਿਰਪਾ ਸੀ, ਕਿਉਂਕਿ ਗੁਰਬਖਸ਼ ਸਿੰਘ ਤਾਂ ਉਹੀ ਸੀ ਜਿਹੜਾ ਪਿਛਲੇ 15-20 ਸਾਲ ਤੋਂ ਸੰਘਰਸ਼ ਕਰ ਰਿਹਾ ਸੀ, ਪਰ ਇਹ ਗੁਰੂ ਦੀ ਕਿਰਪਾ ਸੀ ਜਿਹਦੇ ਕਰਕੇ ਇੱਕ ਆਮ ਗੁਰਬਖਸ਼ ਸਿੰਘ ਨੇ ਏਡੀ ਲਹਿਰ ਛੱਡ ਦਿੱਤੀ। ਤੇ ਇਹ ਗੱਲ ਜਿਹੜੀ ਸੋਚਣ ਵਾਲੀ ਹੈ। ਤੇ ਉਹ ਲੋਕ ਜਿਹੜੇ ਕਿ ਆਪਣੀਆਂ ਚੁਗਲ ਚਾਲਾਂ ਦੇ ਵਿੱਚ ਇੰਨੇ ਮਾਹਰ ਹੈਗੇ ਆ, ਉਹਨਾਂ ਨੇ ਬਹੁਤ ਕੁਝ ਇਸ ਲਹਿਰ ਨੂੰ ਫਰਕਾਉਣ ਵਾਸਤੇ ਕੀਤਾ, ਪਰ ਫਿਰ ਵੀ ਭਾਈ ਗੁਰਬਖਸ਼ ਸਿੰਘ ਨੇ ਇਸ ਨੂੰ ਬਹੁਤ ਵਧੀਆ ਤਰੀਕੇ ਨਾਲ ਮੁਕਾਬਲਾ ਕੀਤਾ। ਤੇ ਜਿਹੜੀ ਮੈਂ ਸਮਝਦਾ ਕਿ ਐਂਡ ਦੇ ਵਿੱਚ ਆ ਕੇ ਜਿਹੜੀ ਹੁਣ ਪੰਜਾਬੀ ਆ ਉਹ ਜਥੇਦਾਰਾਂ ਦੇ ਗਲ ਪਾ ਗਿਆ, ਉਹ ਜਿਹੜੀ ਸਭ ਤੋਂ ਵੱਡੀ ਗੱਲ ਹੋਈ ਹੈ। ਤੇ ਬੇਸ਼ੱਕ ਬਹੁਤ ਸਾਰੀਆਂ ਲੋਕਾਂ ਨੇ ਇਹ ਕਿਹਾ ਕਿ ਭਾਈ ਗੁਰਬਖਸ਼ ਸਿੰਘ ਨੇ ਅਰਦਾਸ ਤੋੜਦੀ ਜਾਂ ਜਿਹੜੇ ਉਹਦੇ ਪਹਿਲਾਂ ਕੀਤੇ ਵਚਨ ਉਹਦੇ ਉੱਤੇ ਖੜਿਆ ਨਹੀਂ, ਪਰ ਜਿਹੜੀ ਗੱਲ ਦੇਖਣ ਵਾਲੀ ਹੈ ਕਿ ਨਤੀਜਾ ਇਹ ਹੋਇਆ ਕਿ ਜਿਹੜੇ 4 ਸਿੰਘ ਹੈਗੇ ਆ ਉਹ ਬਾਹਰ ਆ ਗਏ ਤੇ ਜਿਹੜੇ 2 ਸਿੰਘ ਹੋਰ ਹੈਗੇ ਆ ਉਹਨਾਂ ਦੀ ਰਿਹਾਈ ਹੋਣ ਦੀ ਆਸ ਹੈ। ਪਰ ਇੱਕ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਭਰੋਸਾ ਦਿੱਤਾ ਗਿਆ ਬਿਆਨਾਂ ਦੇ ਵਿੱਚ ਮੀਡੀਆ ਦੇ ਰਾਹੀਂ, ਜਿਹੜਾ ਕਿ ਸਾਰਾ ਕੁਝ ਰਿਕਾਰਡਡ ਹੈ ਕਿ ਹਾਂ ਇਹ ਜਿਹੜੇ ਬੰਦੇ ਆ ਇਹ ਪੱਕੇ ਤੌਰ ਤੇ ਰਿਹਾ ਹੋਏ ਆ ਤੇ ਕਦੇ ਵੀ ਮੁੜ ਕੇ ਅੰਦਰ ਨਹੀਂ ਜਾਣਗੇ ਜੀ, ਇਹਨਾਂ ਦੀ ਪੱਕੀ ਰਿਹਾਈ ਹੋਈ ਹੈ। ਉਹ ਜਿਹੜੀ ਪੰਜਾਲੀ ਹੈਗੀ ਆ ਉਹ ਜਥੇਦਾਰ ਸਾਹਿਬਾਨ ਦੇ ਗਲ ਪਈ ਹੈ। ਤੇ ਜੇ 4-6 ਹਫ਼ਤੇ ਬਾਅਦ ਇਸ ਮਸਲੇ ਦਾ ਕੋਈ ਪੱਕਾ ਹੱਲ ਨਹੀਂ ਨਿਕਲਦਾ, ਮਤਲਬ ਕਿ ਉਹਨਾਂ ਸਿੰਘਾਂ ਦੀ ਰਿਹਾਈ ਨਹੀਂ ਹੁੰਦੀ ਜਾਂ ਉਹਨਾਂ ਨੂੰ ਦੁਬਾਰਾ ਫਿਰ ਅੰਦਰ ਲਿਜਾਇਆ ਜਾਂਦਾ, ਤੇ ਜਿਹੜੇ ਲੋਕ ਹੈਗੇ ਆ ਚਾਹੇ ਉਹ ਦੇਸ਼ ਦੇ ਆ ਚਾਹੇ ਵਿਦੇਸ਼ ਦੇ ਆ, ਉਹ ਜਥੇਦਾਰਾਂ ਨੂੰ ਜਵਾਬਦੇਹ ਬਣਾਉਣਗੇ ਜ਼ਰੂਰ। ਹਾਂਜੀ
ਤੇ ਸੋਤਾ ਸਾਹਿਬ ਇਹ ਵੀ ਦੱਸੋ, ਜਿਸ ਤਰ੍ਹਾਂ ਭਾਈ ਗੁਰਬਖਸ਼ ਸਿੰਘ ਹੋਰਾਂ ਵੱਲੋਂ ਭੁੱਖ ਹੜਤਾਲ ਸਮਾਪਤ ਕਰਨ ਤੋਂ ਬਾਅਦ ਹੁਣ ਇਸ ਕੇਸ ਦੀ ਕੀ ਅਪਡੇਟਸ ਹਨ? ਹੁਣ ਅਗਲੇ ਪਲਾਨਸ ਕੀ? ਬਾਕੀ ਬੰਦੀ ਸਿੰਘ ਨੇ 119 ਬੰਦੀ ਸਿੰਘ ਨੇ, ਕਿ ਉਹ ਵੀ ਰਿਹਾ ਕੀਤੇ ਜਾਣਗੇ? ਇਹਦੇ ਬਾਰੇ ਤਾਂ ਕਿਉਂਕਿ ਜਿਹੜੀ ਮੰਗ ਹੈਗੀ ਆ ਉਹ ਪੁਰਾਣੀ ਹੈਗੀ ਆ, ਇਹ ਜਿਹੜੀਆਂ ਮੰਗਾਂ ਕੋਈ ਨਵੀਆਂ ਨਹੀਂ ਹੈਗੀਆਂ, ਪਿਛਲੇ 2 ਦਹਾਕਿਆਂ ਤੋਂ ਜਿਹੜੀਆਂ ਮੰਗਾਂ ਤੈਅ ਕਰਦੇ ਆ ਰਹੇ ਆ। ਹਾਂਜੀ। ਪਰ ਭਾਈ ਗੁਰਬਖਸ਼ ਸਿੰਘ ਨੇ ਇਹਨੂੰ ਇੱਕ ਨਵਾਂ ਰੂਪ ਦੇ ਕੇ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਲੋਕਾਂ ਨੂੰ ਨਾਲ ਜੋੜ ਕੇ ਹਰੇਕ ਨੂੰ ਵੈਲਕਮ ਕਰਕੇ ਤੋਰਿਆ। ਤੇ ਮੇਰੇ ਖਿਆਲ ਨਾਲ ਜੇ ਉਹੀ ਤਰੀਕੇ ਦੇ ਨਾਲ ਇਸ ਲਹਿਰ ਨੂੰ ਦੁਬਾਰਾ ਤੋਰਿਆ ਜਾਵੇ ਤਾਂ ਕੋਈ ਵੱਡੀ ਗੱਲ ਨਹੀਂ। ਜਿਹੜੇ ਉਹ ਸਿੰਘ ਹੈਗੇ ਆ ਉਹ ਵੀ ਜਿਹੜੇ ਬਾਹਰ ਲਿਆਂਦੇ ਜਾ ਸਕਦੇ ਆ। ਮੈਂ ਕਹਿਣਾ ਚਾਹਾਂਗਾ ਕਿ ਸਿੰਘ ਜਿਹੜੇ ਹੈਗੇ ਆ, ਅਸੀਂ ਸਾਰੇ ਵਿੱਚ ਅਸੀਂ ਹੱਲੇ ਦੀ ਲੜਾਈ ਵਿੱਚ ਯਕੀਨ ਕਰਦੇ ਹਾਂ ਜੀ। ਅਸੀਂ ਹੱਲੇ ਦੀ ਲੜਾਈ ਕਰਕੇ ਤੇ ਉਸ ਤੋਂ ਬਾਅਦ ਚਾਹੇ ਜਿੱਤ ਹੁੰਦੀ ਹੈ ਚਾਹੇ ਹਾਰ ਹੁੰਦੀ ਹੈ, ਅਸੀਂ ਬਹਿ ਜਾਂਦੇ ਹਾਂ। ਹਾਂਜੀ। ਫੋਰ ਐਗਜ਼ਾਮਪਲ ਮੈਂ ਇੱਥੇ ਪ੍ਰੋਫੈਸਰ ਦਵਿੰਦਰਪਾਲ ਜੀ ਨੂੰ ਭੁੱਲਰ ਹੋਣ ਦਾ ਮਸਲਾ ਲੈਣਾ ਚਾਹੁੰਦਾ ਜੀ। ਜਦੋਂ ਕੋਈ ਸਰਕਾਰ ਵੱਲੋਂ ਜਾਂ ਕਿਸੇ ਖਬਰ ਏਜੰਸੀ ਵੱਲੋਂ ਖਬਰ ਪ੍ਰਕਾਸ਼ਿਤ ਹੁੰਦੀ ਹੈ ਕਿ ਪ੍ਰੋਫੈਸਰ ਭੁੱਲਰ ਨੂੰ ਜਲਦ ਦੀ ਫਾਂਸੀ ਦਿੱਤੀ ਜਾ ਸਕਦੀ ਹੈ, ਤੁਸੀਂ ਦੇਖੋ ਵੀ ਸਿੰਘ ਹੱਲੇ ਦੇ ਨਾਲ ਦੇਸ਼ ਵਿਦੇਸ਼ ਦੇ ਵਿੱਚ ਸੜਕਾਂ ਤੇ ਨਿਕਲ ਆਉਂਦੇ ਆ, ਮੁਜ਼ਾਹਰੇ ਹੁੰਦੇ ਆ, ਪ੍ਰੋਗਰਾਮ ਹੁੰਦੇ ਆ, ਫੇਸਬੁੱਕ ਤੇ ਗੱਲਾਂ ਹੁੰਦੀਆਂ, ਉਸ ਤੋਂ ਬਾਅਦ ਕੁਝ ਹੀ ਦਿਨਾਂ ਦੇ ਵਿੱਚ ਚੁੱਪ ਕਰਕੇ ਬਹਿ ਜਾਂਦੇ ਆ ਜੀ। ਬਿਲਕੁਲ। ਹਾਲਾਂਕਿ ਇਹ ਨਹੀਂ ਹੈਗਾ ਕਿ ਪ੍ਰੋਫੈਸਰ ਭੁੱਲਰ ਦੇ ਉੱਤੇ ਜਿਹੜੀ ਤਲਵਾਰ ਲਟਕ ਰਹੀ ਆ ਉਹ ਕਿਤੇ ਪਰੇ ਹੋ ਗਈ ਆ, ਪਰ ਫਿਰ ਵੀ ਇੱਕ ਹੱਲਾ ਮਾਰ ਕੇ ਅਸੀਂ ਬਹਿ ਜਾਂਦੇ ਆ। ਜਿੰਨਾ ਚਿਰ ਅਸੀਂ ਇੱਕ ਲਗਾਤਾਰ ਜਿਹੜੀ ਹੈਗੀ ਆ ਉਹ ਲੜਾਈ ਇੱਕ ਨਹੀਂ ਲੜਦੇ ਹੈਗੇ, ਸੰਘਰਸ਼ ਨਹੀਂ ਕਰਦੇ, ਉਹਨਾਂ ਚਿਰ ਕੋਈ ਪ੍ਰਾਪਤੀ ਨਹੀਂ ਜੀ ਸਾਨੂੰ ਜੀ। ਬਿਲਕੁਲ। ਤੇ ਸਾਡੇ ਕੋਲ ਵੀਰ ਜੀ 3 ਮਿੰਟ ਰਹਿ ਗਏ ਨੇ। ਅਸੀਂ ਇਹ ਵੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਅੱਜ ਨਿਊ ਈਅਰ ਦਾ ਮੌਕਾ, ਨਿਊ ਈਅਰ ਈਵ ਦਾ ਮੌਕਾ ਹੈ, ਇਸ ਮੌਕੇ ਤੁਸੀਂ ਸਿੱਖ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਬਿਲਕੁਲ, ਇਹ ਮੈਂ ਕੋਈ ਸੁਨੇਹਾ ਦੇਣ ਲਈ ਮੇਰਾ ਖਿਆਲ ਕੋਈ ਏਡੀ ਸ਼ਖਸੀਅਤ ਨਹੀਂ ਹੈਗਾ। ਮੈਂ ਤਾਂ ਇਹੀ ਕਹਿ ਸਕਦਾ ਕਿ ਸਭ ਤੋਂ ਪਹਿਲਾਂ ਜਿਹੜੀ ਹੈ ਚੰਗਿਆਈ ਆਪਣੇ ਘਰ ਤੋਂ ਸ਼ੁਰੂ ਹੁੰਦੀ ਹੈ। ਹਾਂਜੀ। ਤੇ ਆਪਣੇ ਘਰ ਨੂੰ ਸਵਾਰੋ, ਸਾਰੇ ਆਪ ਵਧੀਆ ਸਮਾਜ ਦਾ ਹਿੱਸਾ ਬਣੋ ਜੀ। ਜਿੱਥੇ ਰਹਿ ਰਹੇ ਆ ਉੱਥੇ ਆਲੇ ਦੁਆਲੇ ਲੋਕਾਂ ਨੂੰ ਜਾਗਰੂਕ ਕਰੋ, ਆਪ ਵੀ ਜਾਗਰੂਕ ਹੋਵੋ ਜੀ। ਤੇ ਇਹੀ ਹੈਗਾ ਕਿ ਜਿਹੜਾ ਆਪਸੀ ਪਿਆਰ ਪ੍ਰੇਮ ਬਣਾ ਕੇ ਰੱਖੋ ਜੀ, ਤੇ ਵੱਧ ਤੋਂ ਵੱਧ ਲੋਕਾਂ ਨੂੰ ਪ੍ਰੇਰ ਕੇ ਪਿਆਰ ਦੇ ਨਾਲ ਜੋੜੋ। ਅੱਜ ਉਹ ਜ਼ਮਾਨਾ ਹੈ ਨਹੀਂ ਕਿ ਤੁਸੀਂ ਕਿਸੇ ਨੂੰ ਧੱਕੇ ਦੇ ਨਾਲ ਆਪਣੇ ਨਾਲ ਜੋੜ ਸਕਦੇ ਆ ਜੀ। ਲੋਕ ਸਵਾਲ ਕਰਦੇ ਆ, ਲੋਕਾਂ ਨੇ ਗੁਰੂ ਸਾਹਿਬ ਨੂੰ ਵੀ ਸਵਾਲ ਕੀਤੇ ਸੀਗੇ, ਲੋਕੀ ਹੁਣ ਵੀ ਕਰਦੇ ਆ। ਉਹਨਾਂ ਸਵਾਲਾਂ ਨੂੰ ਲੈ ਕੇ ਪਿਆਰ ਨਾਲ ਵਿਚਾਰਨਾ, ਉਹਨਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੋ। ਜੇ ਨਹੀਂ ਆਪ ਦੇ ਸਕਦੇ ਤਾਂ ਰਿਸਰਚ ਕਰੋ ਜਾਂ ਕਿਸੇ ਹੋਰ ਵਿਦਵਾਨ ਦੀ ਸਲਾਹ ਲਵੋ ਤੇ ਸਵਾਲ ਕਰਨ ਤੇ ਲੜੋ ਨਾ ਜੀ। ਬਿਲਕੁਲ ਜੀ। ਤੇ ਵਿਚਾਰ ਕਰੋ, ਸਿਰ ਜੋੜ ਕੇ ਬੈਠੋ ਤੇ ਬਾਕੀ ਜਿਹੜੀ ਆ ਆਜ਼ਾਦੀ ਚਾਹਨਾ ਹਮੇਸ਼ਾ ਆਪਣੇ ਦਿਲ 'ਚ ਰੱਖੋ ਜੀ। ਬਿਲਕੁਲ। ਤੇ ਸਹੋਤਾ ਸਾਹਿਬ, ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਸ਼ੁਕਰੀਆ ਸੀ ਆਪਣਾ ਟਾਈਮ ਕੱਢ ਕੇ ਸਾਡੇ ਸਿੱਖ ਸੰਗਤਾਂ ਦੇ ਰੂਬਰੂ ਹੋਏ। TV 84 ਦੀ ਪੂਰੀ ਟੀਮ ਵੱਲੋਂ ਤੇ ਪੂਰੇ ਸਾਰੇ ਨਿਊਜ਼ TV 84 ਦੇ ਦਰਸ਼ਕਾਂ ਵੱਲੋਂ ਅਸੀਂ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਵਧਾਈਆਂ ਦਿੰਦੇ ਹਾਂ। ਤੇ ਅਸੀਂ ਤੁਹਾਡੇ ਕੋਲ ਅੱਜ ਇੱਥੇ ਇਜਾਜ਼ਤ ਲੈਂਦੇ ਹਾਂ। ਵਕਤ ਨਾਲ ਅਸੀਂ ਫਿਰ ਤੋਂ ਤੁਹਾਨੂੰ ਸਿੱਖ ਸੰਗਤਾਂ ਦੇ ਰੂਬਰੂ ਕਰਵਾਉਂਦੇ ਰਹਾਂਗੇ। ਪਰ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।